ਉਹ ਤਾਂ ਝੂਠ ਬੋਲ ਹੀ ਰਹੇ ਨੇ ਸਿਆਸੀ ਲੋਕ, ਜਿਵੇਂ ਕਿ ਜੀ ਦੇਖੋ ਸਾਡੀ ਸੰਦੂਰ 'ਚ ਕਿੰਨੀ ਵਿਕਟਰੀ ਹੋਈ, ਕਿੰਨਾ ਕੀ ਹੋਇਆ। ਝੂਠਾ ਜਿਹਾ ਪੱਗ ਵਾਲਾ ਦਾੜੀ ਕੱਟਾ ਸਿੱਖ AP ਸਿੰਘ ਇਹ ਲਗਾਤਾਰਤਾ ਨਾਲ ਇਸ ਨੂੰ ਜਿਹੜਾ ਉਹ ਸ਼ਕਤੀ ਦੇ ਪ੍ਰਤੀਕ ਦੇ ਤੌਰ ਤੇ ਕਰ, ਜਦੋਂ ਕਿ 6 ਡਿਗੇ ਕਿ 7 ਡਿਗੇ ਕਿ 8 ਡਿਗੇ ਰਾਫੇਲ, ਲੜਾਈ ਤਾਂ ਇਨਫੈਂਟਰੀ ਦੇ ਤਾਂ ਹੋਈ ਨਹੀਂ, ਫੌਜਾਂ ਤਾਂ ਅੱਗੇ ਵਧੀਆਂ ਹੀ ਨਹੀਂ ਹੈ। ਦੋਨੋਂ ਪਾਸਿਓਂ ਡਰੋਨ ਔਰ ਮਿਸਲ ਵਾਰਫੇਅਰ ਹੋਈ ਔਰ 에ਅਰ ਫੋਰਸ ਦਾ ਬੇੜਾ ਗਰਕ ਹੋਇਆ ਇੰਡੀਆ ਦਾ। ਲੇਕਿਨ ਇਹਨੂੰ ਹੀ ਝੂਠੇ ਜਿਹੇ ਬੰਦੇ ਨੂੰ ਉਹ ਪ੍ਰੈਸ ਕਾਨਫਰੰਸ ਜਾਂ ਕਿਤੇ ਸੈਮੀਨਾਰਾਂ 'ਚ ਬਿਠਾ ਕੇ ਜਾਂ ਕਿਤੇ ਦੂਜੇ ਇਹ ਦੱਸ ਰਹੇ ਨੇ ਕਿ ਦੇਖੋ ਸਾਡੀ ਮਿਲਟਰੀ ਪ੍ਰੋਸੈਸ ਕਿੰਨੀ, ਜਿਹੜੀ ਆਪਣੇ ਆਪ ਨੂੰ ਇੱਕ ਇਕਨੋਮਿਕਲ ਪਾਵਰ, ਅਸੀਂ ਚੌਥੀ ਬਣ ਗਏ, ਅਸੀਂ ਹੁਣ ਹਾਲ ਇਹ ਹੈ ਰੂਪੀ ਹਿਟਸ ਆਲ ਟਾਈਮ ਲੋ ਆਫ 91.65 ਅਗੇਂਸਟ US$, ਮਾਰਕੀਟਸ ਬਲੀਡ ਫॉर थर्ड डे। दूसरी टर्म है 75% स्टूडेंट ਜਿਹੜੇ ਨੇ ਉਹ ਇਸ ਸਾਲ ਦੇ ਵਿੱਚ ਇੰਡੀਆ ਦੇ ਘਟ ਗਏ ਨੇ। ਹੁਣ ਕਿਉਂਕਿ ਇਕਨੋਮਿਕਲੀ ਬਹੁਤ ਬੁਰੀ ਤਰ੍ਹਾਂ ਲੁੜਕੇ ਹੋਏ ਨੇ, ਹੁਣ ਕਹਿ ਰਹੇ ਨੇ ਨਹੀਂ ਜੀ ਇਹ ਮਿਲਟਰੀ ਸਟਰੈਂਥ ਮੈਟਰ ਕਰਦੀ ਹੈ, ਉਹ ਕਹਿ ਰਿਹਾ ਇਕਨੋਮੀ ਮੈਟਰ ਨਹੀਂ ਕਰਦੀ। ਮਿਲਟਰੀ ਪਾਵਰ ਇਜ਼ ਇੰਪੋਰਟੈਂਟ, ਪਰ ਇਸ ਤੋਂ ਵੀ ਇੰਪੋਰਟੈਂਟ ਹੈ ਦਾ ਵਿਲ ਟੂ ਯੂਜ਼ ਦੈਟ ਪਾਵਰ। ਔਰ ਦੇਖੋ ਸਾਡੇ ਪ੍ਰਾਈਮ ਮਿਨਿਸਟਰ ਦੀ ਕਿੰਨੀ ਵਿਲ ਹੈ, ਉਹਨੇ ਕਿਵੇਂ ਆਪਰੇਸ਼ਨ ਸੰਦੂਰ ਕੀਤਾ। ਜੇ ਤੁਸੀਂ ਸੱਚਮੁੱਚ ਤੁਹਾਨੂੰ ਲੱਗਦਾ ਹੈ ਕਿ ਮਿਲਟਰੀ ਪਾਵਰ, ਮਿਲਟਰੀ ਮਾਈਟ ਮੈਟਰ ਕਰਦਾ, ਜਿਹੜਾ ਕਰਦਾ ਤੇ ਫਿਰ ਇੰਨਾ ਹੀ ਇਕਬਾਲ ਕਰ ਲਓ ਵੀ ਤੁਹਾਡੇ ਛਤਰੋਲ ਹੋਈ ਹੈ ਚੰਗੀ ਤਰ੍ਹਾਂ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤੀ 에ਅਰ ਫੋਰਸ ਦੇ ਮੁਖੀ ਨੇ ਇੱਕ ਸੈਮੀਨਾਰ ਵਿੱਚ ਬੋਲਦਿਆਂ ਕਿਹਾ ਕਿ ਵੈਨਜ਼ੂਏਲਾ ਅਤੇ ਇਰਾਕ ਦੀਆਂ ਤਾਜ਼ਾ ਘਟਨਾਵਾਂ ਦੱਸਦੀਆਂ ਹਨ ਕਿ ਫੌਜੀ ਤਾਕਤ ਹੀ ਅਖੀਰ ਵਿੱਚ ਹਾਵੀ ਹੁੰਦੀ ਹੈ, ਆਰਥਿਕ ਤੌਰ ਤੇ ਤਾਕਤਵਰ ਹੋਣਾ ਕੋਈ ਮਾਇਨੇ ਨਹੀਂ ਰੱਖਦਾ। ਸੋ ਜੇ ਇਹ ਸੱਚਾਈ ਹੈ ਤਾਂ ਭਾਰਤੀ ਫੌਜੀ ਮੁਖੀ ਅਖੌਤੀ ਆਪਰੇਸ਼ਨ ਸਿੰਦੂਰ ਦੌਰਾਨ ਭਾਰਤ ਦੀ ਪਾਕਿਸਤਾਨ ਹੱਥੋਂ ਜਿਹੜੀ ਹੋਈ ਹਾਰ ਸ਼ਰਮਨਾਕ ਦਾ ਜਿਹੜੀ ਹੱਥੀ ਜਿਹੜੀ ਹੋਈ ਉਹਨਾਂ ਦੀ ਸ਼ਰਮਨਾਕ ਹਾਰ ਦਾ ਇਕਬਾਲ ਜਿਹੜਾ ਉਹ ਕਿਉਂ ਨਹੀਂ ਕਰਦਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣਨ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਜਿਹੜੇ ਮੁੱਢਲੇ ਦਹਾਕੇ ਸੀ 47 ਤੋਂ ਬਾਅਦ ਦੇ, ਨਹਿਰੂ ਜਾਂ ਸ਼ਾਸਤਰੀ ਜਾਂ ਈਵਨ ਇੰਦਰਾ ਗਾਂਧੀ ਪੀਰੀਅਡ ਵੀ ਔਰ 90s ਤੱਕ ਵੀ, ਈਵਨ ਵਾਜਪਾਈ ਦੀ ਪਹਿਲੀ ਟਰਮ ਵੇਲੇ ਵੀ, ਉਦੋਂ ਫੌਜ ਇੱਕ ਫਰਕ ਲੱਗਦਾ ਸੀ ਭਾਰਤ ਔਰ ਪਾਕਿਸਤਾਨ ਦੀ ਫੌਜ ਦੇ ਹਵਾਲੇ ਨਾਲ, ਕਿਉਂਕਿ ਪਾਕਿਸਤਾਨ ਦੇ ਵਿੱਚ ਤਾਂ ਜਿਹੜਾ ਅਯੂਬ ਖਾਨ ਨੇ ਟੇਕ ਓਵਰ ਕਰ ਲਿਆ ਸੀ ਲੇਟ 50s ਦੇ ਵਿੱਚ ਪਾਕਿਸਤਾਨ ਦੀ ਹਕੂਮਤ ਨੂੰ। ਸੋ ਉਹਨਾਂ ਦਾ ਹਾਈਬ੍ਰਿਡ ਜਿਹਾ ਮਾਡਲ ਚੱਲ ਰਿਹਾ ਸੀ, ਲੇਕਿਨ ਵਿਦਨ ਇੰਡੀਆ ਬੜੀ ਕਲੀਅਰਲੀ ਜਿਹੜਾ ਸਿਵਲ ਐਡਮਿਨਿਸਟ੍ਰੇਸ਼ਨ ਸੀ ਉਹ ਇੰਡੀਪੈਂਡੈਂਟਲੀ ਡਿਸੀਜਨ ਲੈਂਦਾ ਸੀ। ਫੌਜ ਜਿਹੜੀ ਹੈ ਉਹਦੀ ਬੈਕ ਐਂਡ ਕਾਲ 'ਤੇ ਸੀ। ਫੌਜ ਦਾ ਇਹ ਨਹੀਂ ਸੀ ਕਿ ਫੌਜ ਕੋਈ ਪੋਲੀਟੀਕਲ ਸਟੇਟਮੈਂਟਸ ਦੇ, ਲੇਕਿਨ ਮੋਦੀ ਦੇ 2014 ਦੇ ਜਿਹੜੀ ਹੈ ਕਾਰਜਕਾਲ ਤੋਂ ਬਾਅਦ ਅਸੀਂ ਦੇਖਦੇ ਕਿ ਫੌਜ ਦਾ ਵੀ ਪੂਰੀ ਤਰ੍ਹਾਂ ਹਿੰਦੂਕਰਨ ਤਾਂ ਕਰ ਹੀ ਦਿੱਤਾ ਗਿਆ, ਲੇਕਿਨ ਈਵਨ ਜਿਵੇਂ ਪੋਲੀਟੀਕਲ ਲੋਕ ਉਹਨਾਂ ਦੇ ਡਿਫੈਂਸ ਮਿਨਿਸਟਰ ਜਾਂ ਫੋਰਨ ਮਿਨਿਸਟਰ ਜਾਂ ਪ੍ਰਾਈਮ ਮਿਨਿਸਟਰ ਜਿਸ ਲੈਵਲ ਦੇ ਝੂਠ ਆਧਾਰਿਤ ਬਿਆਨ ਦਿੰਦੇ ਨੇ, ਉਹ ਅਸੀਂ ਖਾਸ ਤੌਰ 'ਤੇ ਪਹਿਲਾਂ ਜਦੋਂ 2019 ਦੇ ਵਿੱਚ ਬਾਲਾਕੋਟ ਸਟ੍ਰਾਈਕ ਦੂਜੇ ਤੀਜੇ ਦੇ ਵੇਲੇ ਵੀ ਦੇਖਿਆ, ਫੌਜੀ ਜਰਨੈਲਾਂ ਤੋਂ ਭਾਵੇਂ ਇਨਫੈਂਟਰੀ ਵਾਲੇ ਨੇ ਜਾਂ 에ਅਰਫੋਰਸ ਝੂਠ ਬੁਲਵਾਇਆ ਗਿਆ। ਔਰ ਆਪਰੇਸ਼ਨ ਸੰਦੂਰ ਦੇ ਨਾਂ ਥੱਲੇ ਜਿਹੜਾ 7, 8, 9, 10 ਮਈ ਨੂੰ ਟੋਟਲ ਇਹਨਾਂ ਦੀ ਛਤਰੋਲ ਹੋਈ, ਖਾਸ ਤੌਰ 'ਤੇ ਇਹਨਾਂ ਦੀ 에ਅਰਫੋਰਸ ਦੀ। ਔਰ ਦੂਸਰਾ, ਲੇਕਿਨ ਇਹਦੇ ਬਾਵਜੂਦ ਉਹ ਤਾਂ ਝੂਠ ਬੋਲ ਹੀ ਰਹੇ ਨੇ ਸਿਆਸੀ ਲੋਕ, ਜਿਵੇਂ ਕਿ ਜੀ ਦੇਖੋ ਸਾਡੀ ਸੰਦੂਰ 'ਚ ਕਿੰਨੀ ਵਿਕਟਰੀ ਹੋਈ, ਕਿੰਨਾ ਕੀ ਹੋਇਆ। ਪਰ ਲਗਾਤਾਰਤਾ ਨਾਲ ਫੌਜ ਦੇ ਮੁਖੀ ਤੋਂ ਵੀ ਔਰ ਖਾਸ ਤੌਰ 'ਤੇ ਇਹ ਝੂਠਾ ਜਿਹਾ ਪੱਗ ਵਾਲਾ ਦਾੜੀ ਕੱਟਾ ਸਿੱਖ AP ਸਿੰਘ, ਇਹ ਲਗਾਤਾਰਤਾ ਨਾਲ ਇਸ ਨੂੰ ਜਿਹੜਾ ਉਹ ਸ਼ਕਤੀ ਦੇ ਪ੍ਰਤੀਕ ਦੇ ਤੌਰ 'ਤੇ ਕਰ, ਜਦੋਂ ਕਿ 6 ਡਿਗੇ ਕਿ 7 ਡਿਗੇ ਕਿ 8 ਡਿਗੇ ਰਾਫੇਲ, ਲੜਾਈ ਤਾਂ ਇਨਫੈਂਟਰੀ ਦੇ ਤਾਂ ਹੋਈ ਨਹੀਂ, ਫੌਜਾਂ ਤਾਂ ਅੱਗੇ ਵਧੀਆਂ ਹੀ ਨਹੀਂ ਹੈ। ਦੋਨੋਂ ਪਾਸਿਓਂ ਡਰੋਨ ਔਰ ਮਿਸਲ ਵਾਰਫੇਅਰ ਹੋਈ ਔਰ 에ਅਰ ਫੋਰਸ ਦਾ ਬੇੜਾ ਗਰਕ ਹੋਇਆ ਇੰਡੀਆ ਦਾ। ਲੇਕਿਨ ਇਹਨੂੰ ਹੀ ਝੂਠੇ ਜਿਹੇ ਬੰਦੇ ਨੂੰ ਉਹ ਪ੍ਰੈਸ ਕਾਨਫਰੰਸ ਜਾਂ ਕਿਤੇ ਸੈਮੀਨਾਰਾਂ 'ਚ ਬਿਠਾ ਕੇ ਜਾਂ ਕਿਤੇ ਦੂਜੇ ਇਹ ਦੱਸ ਰਹੇ ਨੇ ਕਿ ਦੇਖੋ ਸਾਡੀ ਮਿਲਟਰੀ ਪ੍ਰੋਸੈਸ ਕਿੰਨੀ ਹੈ। ਹੁਣ ਇੱਕ ਉਹ ਸੁਬੋਰਟੋ ਮੁਖਰਜੀ ਸੈਮੀਨਾਰ ਹੈ ਜਿਸ ਨੂੰ ਇਹ ਐਡਰੈਸ ਕਰ ਰਿਹਾ, ਔਰ ਉਹਦੇ 'ਚ ਕਹਿ ਰਿਹਾ ਕਿ ਮਿਲਟਰੀ ਪਾਵਰ ਇਜ਼ ਅਲਟੀਮੇਟ ਆਰਬਿਟਰ ਆਫ ਨੈਸ਼ਨਲ ਸਟਰੈਂਥ। ਔਰ ਇਹ ਕਹਿ ਰਿਹਾ ਜੀ ਅਲਟੀਮੇਟਲੀ ਦੇਖੋ ਜਿਹੜੀ ਫੌਜੀ ਤਾਕਤ ਹੈ ਇਹੀ ਕੌਮੀ ਤਾਕਤ ਦਾ ਅਲਟੀਮੇਟ ਪੈਮਾਨਾ ਹੈ।
ਔਰ ਉਸ 'ਚ ਉਹਨੇ ਕਿਹਾ ਕਿ ਦੇਖੋ ਵੈਨਜ਼ੂਏਲਾ ਔਰ ਇਰਾਕ ਜਿਨ੍ਹਾਂ ਨੂੰ US ਨੇ ਟਾਰਗੇਟ ਕੀਤਾ ਹੈ, ਔਰ ਉਹਨਾਂ ਦੇ ਪੱਲੇ ਮਿਲਟਰੀ ਪਾਵਰ ਨਹੀਂ ਸੀ, ਇਸ ਲਈ ਉਹਨਾਂ ਨੇ ਮਾਰ ਖਾਧੀ। ਇਹਦਾ ਮਤਲਬ ਇਹ ਹੈ ਕਿ ਵੀ ਹੁਣ ਤੱਕ ਤੁਸੀਂ ਜਦੋਂ ਪਾਕਿਸਤਾਨ ਨੂੰ ਫੇਲਡ ਸਟੇਟ, ਇਕਨੋਮਿਕਲ ਫੇਲਡ ਸਟੇਟ ਤੇ ਫਲਾਣਾ ਤੇ ਡੈਟਰ ਔਰ ਉਹ ਸਾਰਾ ਜਿਹੜਾ ਪ੍ਰਚਾਰਦੇ ਰਹੇ ਹੋ, ਹੁਣ ਹਾਲ ਆਪਣਾ ਇਹਨਾਂ ਦਾ ਇਹ ਹੋਇਆ ਕਿਉਂਕਿ ਜਿਹੜੀ ਆਪਣੇ ਆਪ ਨੂੰ ਇੱਕ ਇਕਨੋਮਿਕਲ ਪਾਵਰ, ਅਸੀਂ ਚੌਥੀ ਬਣ ਗਏ, ਅਸੀਂ ਹੁਣ ਹਾਲ ਇਹ ਹੈ, ਅੱਜ ਦੀਆਂ ਮੇਨ ਖਬਰਾਂ ਨੇ, ਰੂਪੀ ਹਿਟਸ ਆਲ ਟਾਈਮ ਲੋ ਆਫ 91.65 ਅਗੇਂਸਟ US ਡਾਲਰ, ਮਾਰਕੀਟਸ ਬਲੀਡ ਫॉर थर्ड डे, ਬਲੀਡ ਫॉर ਤੀਸਰਾ ਦਿਨ ਹੈ ਕਿ ਕਈ ਹਜ਼ਾਰ ਕਰੋੜ ਜਿਹੜੇ ਵਿਚਾਰੇ ਸ਼ੇਅਰ ਬਾਜ਼ਾਰ 'ਚ ਇਨਵੈਸਟ ਕਰਨ ਉਹਨਾਂ ਦਾ ਉੱਡ ਗਿਆ ਮਾਰਕੀਟ 'ਚੋਂ। ਹੁਣ ਆਲਮੋਸਟ 92 ਰੁਪਏ ਦੇ ਉੱਤੇ ਆ ਗਏ। ਨਹੀਂ ਤਾਂ ਦੇਖੋ ਇਹ ਕਹਿੰਦੇ ਸੀ ਕਿ ਜੀ ਦੇਖੋ ਜੀ ਸਾਡੀ ਇਕਨੋਮੀ ਕਿੰਨੀ ਸਟਰੋਂਗ, ਔਰ ਦੂਸਰਾ ਔਰ ਹਾਲ ਜਿਹੜਾ ਅਮਰੀਕਾ ਦੇ ਵਿੱਚ ਆ ਕੇ ਇੱਥੋਂ ਇਹਨਾਂ ਦੇ ਟੈਕਨੋਕਰੈਟ ਔਰ H1B ਵੀਜ਼ਾ ਇਹਨਾਂ ਦੀ ਹਾਲ ਇਹ ਦੇਖ ਲਓ। ਇੰਡੀਅਨ ਸਟੂਡੈਂਟ ਐਨਰੋਲਮੈਂਟ ਇਨ US ਡਾਊਨ 75% ਇਨ ਫਸਟ ਈਅਰ ਆਫ ਟਰੰਪ ਸੈਕੰਡ ਟਰਮ, ਕਿ ਜਿਹੜੀ ਦੂਸਰੀ ਟਰਮ ਹੈ 75% ਸਟੂਡੈਂਟ ਜਿਹੜੇ ਨੇ ਉਹ ਇਸ ਸਾਲ ਦੇ ਵਿੱਚ ਇੰਡੀਆ ਦੇ ਘਟ ਗਏ ਨੇ। ਹੁਣ ਜਿਹੜੇ ਸਟੂਡੈਂਟ ਬਣ ਕੇ ਆਉਂਦੇ ਸੀ ਉਹਨਾਂ 'ਚ ਕੋਈ ਵਾਪਸ ਤਾਂ ਨਹੀਂ ਜਾਂਦਾ, OPT ਪ੍ਰੋਗਰਾਮ ਦੇ ਥੱਲੇ ਲੱਗ ਗਏ, ਫਿਰ H1B 'ਚ ਵੜ ਗਏ, ਫਿਰ ਗ੍ਰੀਨ ਕਾਰਡਾਂ 'ਚ ਆ ਗਏ ਕੋਈ ਦੂਜੇ। ਸੋ ਜਿਹੜੀ ਇਹਨਾਂ ਦਾ ਹਾਲ ਇਕਨੋਮਿਕਲੀ ਹੋ ਰਿਹਾ ਇਸ ਵੇਲੇ, ਹੁਣ ਇਹਨਾਂ ਨੂੰ ਲੱਗਦਾ ਵੀ ਅੱਗੇ ਤਾਂ ਅਸੀਂ ਕਹਿੰਦੇ ਸੀ ਦੇਖੋ ਪਾਕਿਸਤਾਨ ਇੱਕ ਫੇਲਡ ਸਟੇਟ ਹੈ ਔਰ ਸਾਡੀ ਇਕਨੋਮੀ ਕਿੱਥੇ ਜਾ ਰਹੀ ਹੈ। ਹੁਣ ਕਿਉਂਕਿ ਇਕਨੋਮਿਕਲੀ ਬਹੁਤ ਬੁਰੀ ਤਰ੍ਹਾਂ ਲੁੜਕੇ ਹੋਏ ਨੇ, ਹੁਣ ਕਹਿ ਰਹੇ ਨੇ ਨਹੀਂ ਜੀ ਇਹ ਮਿਲਟਰੀ ਸਟਰੈਂਥ ਮੈਟਰ ਕਰਦੀ ਹੈ। ਉਹ ਕਹਿ ਰਿਹਾ ਇਕਨੋਮੀ ਮੈਟਰ ਨਹੀਂ ਕਰਦੀ। ਉਹ ਕਹਿੰਦਾ ਮਿਲਟਰੀ ਪਾਵਰ ਸਟੈਂਡਸ ਐਜ਼ ਦਾ ਅਲਟੀਮੇਟ ਆਰਬਿਟਰ ਆਫ ਨੈਸ਼ਨਲ ਪਾਵਰ, all instruments of national power will take you nowhere if you do not have a strong military। ਉਹਨੇ ਕਿਹਾ ਜੀ ਆਰਥਿਕ ਤੌਰ ਤੇ ਤੁਸੀਂ ਜਿੰਨੇ ਮਰਜ਼ੀ, ਨੇਸ਼ਨ ਕੈਨ ਬੀ ਇਕਨੋਮਿਕਲੀ ਸਟਰੋਂਗ ਬਟ ਦੈਟ ਡਜ਼ਨਟ ਗਾਰੰਟੀ ਸਿਕਿਉਰਿਟੀ। ਹੁਣ ਕਿਉਂਕਿ ਆਰਥਿਕ ਤੌਰ ਤੇ ਇਹਦੇ ਲਈ ਵੀ ਝੂਠ ਬੁਲਾਉਣ ਲਈ ਇਸ ਜਾਲੀ ਜਿਹੇ ਸਿੱਖ ਨੂੰ ਖੜਾ ਕੀਤਾ ਕਿ ਜੀ ਦੇਖੋ ਇਹ ਜਿਹੜਾ ਹੋਲ ਜਿਹੜੀ ਪਾਵਰ ਹੈ, ਮਿਲਟਰੀ ਪਾਵਰ ਇਜ਼ ਇੰਪੋਰਟੈਂਟ, ਪਰ ਇਸ ਤੋਂ ਵੀ ਇੰਪੋਰਟੈਂਟ ਹੈ ਇਜ਼ ਦਾ ਵਿਲ ਟੂ ਯੂਜ਼ ਦੈਟ ਪਾਵਰ। ਔਰ ਦੇਖੋ ਸਾਡੇ ਪ੍ਰਾਈਮ ਮਿਨਿਸਟਰ ਦੀ ਕਿੰਨੀ ਵਿਲ ਹੈ, ਉਹਨੇ ਕਿਵੇਂ ਆਪਰੇਸ਼ਨ ਸੰਦੂਰ ਕੀਤਾ, ਕਿਵੇਂ ਜਿਹੜਾ ਇਹ ਜਿਹੜਾ ਵਿਦਾਊਟ ਦਾ ਵਿਲ ਰੈਸਟ੍ਰੇਂਟ ਇਜ਼ ਸੀਨ ਐਜ਼ ਅ ਵੀਕਨੈਸ, ਓਨਲੀ ਵੈਨ ਯੂ ਆਰ ਸਟਰੋਂਗ ਇਨਫ ਡਜ਼ ਰੈਸਟ੍ਰੇਂਟ ਰਿਫਲੈਕਟ ਕੈਪੇਬਲ। ਮਾਰ ਰਹੇ ਨੇ ਜਬਲੀਆਂ ਜਿਵੇਂ ਹੁੰਦਾ ਨਾ, ਵਕਤੋਂ ਖੁੰਝੀ ਡੂਮਣੀ ਬੋਲੇ ਆਲ ਪਤਾਲ। ਇਹਨਾਂ ਦਾ ਆਪਣਾ ਹਾਲ ਇਹ ਹੈ ਕਿ ਵੀ ਜੇ ਸੱਚਮੁੱਚ ਹੀ ਤੁਹਾਨੂੰ ਇਸ ਗੱਲ ਦੀ ਸਮਝ ਆਈ ਕਿ ਵੀ ਜਿਹਦਾ ਕਸੁੰਨ ਤਗੜਾ ਹੈ, ਅਲਟੀਮੇਟਲੀ ਇਹ ਕੋਈ ਨਵੀਂ ਗੱਲ ਨਹੀਂ ਹੈ ਕਿ ਵੀ ਉਹ ਆਮ ਸਾਡੇ ਪੰਜਾਬੀ 'ਚ ਕਹਿੰਦੇ ਨੇ ਕਿ ਰੱਬ ਨੇੜੇ ਕਿ ਕਸੁੰਨ। ਹੁਣ ਰੱਬ ਹੈ, ਉਹਨੂੰ ਕਹਿੰਦਾ ਰੱਬ ਤੋਂ ਤਾਂ ਬਾਅਦ 'ਚ ਮਾਫੀ ਮੰਗ ਲਾਂਗੇ, ਪਹਿਲਾਂ ਤਾਂ ਕਸੁੰਨ ਤੋਂ ਬਚੋ। ਉਹ ਕਹਿੰਦੇ ਨਹੀਂ ਜੀ ਨਹੀਂ, ਇਹ ਤੁਹਾਡਾ ਕਸੁੰਨ ਬਹੁਤ ਤਗੜਾ ਹੈ, ਰੱਬ ਦੀ ਤਾਕਤ ਕਿਹਨੇ ਦੇਖੀ ਹੈ। ਇਹ ਤਾਂ ਸਮਝ ਆਈ। ਹੁਣ ਇਹ ਕਿਹੜੀ ਕੋਈ ਨਵੀਂ ਗੱਲ ਕਹਿ ਰਿਹਾ, ਪਰ ਇਹਨੂੰ ਜਦੋਂ ਆਪਰੇਸ਼ਨ ਸੰਦੂਰ ਨਾਲ, ਇੰਡੀਆ ਦੇ ਮਿਲਟਰੀ ਮਾਈਟ ਨਾਲ, ਔਰ ਉਹਨਾਂ ਦੀ ਹੁਣ ਜਦੋਂ ਫੇਲ ਹੋ ਰਿਹਾ ਉਹਨਾਂ ਦਾ ਬੜੀ ਬੁਰੀ ਤਰ੍ਹਾਂ ਇਕਨੋਮੀ ਥੱਲੇ ਨੂੰ, ਕਿੰਨੀ ਅਨਇੰਪਲੋਇਮੈਂਟ ਹੈ, ਉਹਨਾਂ ਦੀ ਲੈਦਰ ਇੰਡਸਟਰੀ, ਉਹਨਾਂ ਦੇ ਹੁਣ ਪਿਛਲੇ ਜਿਹੜੇ, ਔਰ ਉਹਨਾਂ ਦਾ ਕੱਲ ਇੱਕ ਐਕਸਪਰਟ ਕਹਿ ਰਿਹਾ ਸੀ ਕਿ ਵੀ ਜਿਹੜੇ ਆਰਡਰ ਪਾਈਪਲਾਈਨ 'ਚ ਸੀ ਉਹ ਵੀ ਉੱਥੇ ਹੀ ਰੁਕ ਕੇ ਵਾਪਸ ਆ ਗਏ ਨੇ, ਉਹਨਾਂ ਨੂੰ ਕੋਈ ਲੈ ਨਹੀਂ ਰਿਹਾ। ਅਮਰੀਕਾ ਦੇ ਨਾਲ ਬੁਰਾ ਹਾਲ, ਕੋਈ ਡੀਲ ਕਿਤੇ ਵੀ ਅਜੇ ਯੂਰਪੀਅਨ ਯੂਨੀਅਨ ਨਾਲ ਹੁਣ ਉਹਨੇ ਜਾਣਾ, ਯੂਰਪੀਅਨ ਯੂਨੀਅਨ ਦੀ ਲੀਡਰ ਦੂਜੇ 26 ਜਨਵਰੀ ਦਾ ਉਹਨਾਂ ਨੂੰ ਛੁੰਛੁਣਾ ਫੜਾਇਆ ਹੋਇਆ, ਉਦੋਂ ਕੋਈ ਸਾਈਨ ਹੋ ਜਾਏ। ਸੋ ਇਸ ਸਾਰੇ ਦੇ ਚੱਲਦੇ ਆ ਇਹ ਨਜ਼ਰ ਆ ਰਿਹਾ ਕਿ ਵੀ ਜੇ ਤੁਸੀਂ ਸੱਚਮੁੱਚ ਹੀ ਤੁਹਾਨੂੰ ਲੱਗਦਾ ਹੈ ਕਿ ਮਿਲਟਰੀ ਪਾਵਰ, ਮਿਲਟਰੀ ਮਾਈਟ ਮੈਟਰ ਕਰਦਾ, ਜਿਹੜਾ ਕਰਦਾ ਤੇ ਫਿਰ ਇੰਨਾ ਹੀ ਇਕਬਾਲ ਕਰ ਲਓ ਵੀ ਤੁਹਾਡੇ ਛਤਰੋਲ ਹੋਈ ਹੈ ਚੰਗੀ ਤਰ੍ਹਾਂ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਲੈਣਾ ਬ੍ਰੇਕ, ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।